बहुत हैरानी हुई क्योंकि भाई साहब ने पूछा भी ਤੁਹਾਡਾ डिस्ट्रिक्ट ਕਿਹੜਾ ਆ। मैं ਕਿਹਾ ਹੁਸ਼ਿਆਰਪੁਰ। ਤੇ ਫਿਰ ਕਹਿੰਦੇ ਪਿੰਡ ਕਿਹੜਾ। ਮੈਂ ਪਿੰਡ ਦਾ ਨਾਂ ਦੱਸਿਆ ਤੇ ਪਹਿਲੇ ਸੱਟੇ ਨਹੀਂ ਗਿਆ ਵੀ ਤੁਸੀਂ ਭੈਣ ਜੀ ਸਤਵੰਤ ਕੌਰ ਦੇ ਬੇਟੇ ਆ। ਆਪਣਾ ਇਲਾਕਾ ਸਾਰਾ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਇਕੱਠਾ ਕਰਦੇ ਆ। ਤਕਰੀਬਨ ਮੈਨੂੰ ਇੱਕ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਪੁੱਛਦਾ ਏਰੀਆ ਕੋਈ ਡਿਸਟ੍ਰਿਕਟ ਹੁਸ਼ਿਆਰਪੁਰ, ਫਿਰ ਮੈਂ ਆਪਣੇ ਪਿੰਡਾਂ ਨੇ ਪੁੱਛਦਾ, ਫਿਰ ਮੈਨੂੰ ਬੜੀ ਖੁਸ਼ੀ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਲੰਕਰਸ਼ਮ ਵਿਖੇ ਇਸ ਟਾਈਮ ਪਹੁੰਚੇ ਹੋਏ ਹਾਂ, ਜਿੱਥੇ ਵਿਸਾਖੀ ਦੇ ਸਮਾਂ ਦੇ ਵਿੱਚ ਸਮਾਗਮ ਚੱਲ ਰਹੇ ਆ। ਇੱਥੋਂ ਦੇ ਗ੍ਰੰਥੀ ਸਾਹਿਬਾਨ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਜੀ ਆਪਦਾ? ਮੇਰਾ ਨਾਮ ਭਾਈ ਦਰਬਾਰਾ ਸਿੰਘ ਜੀ। ਸੋ ਦਰਬਾਰਾ ਸਿੰਘ ਜੀ, ਇੱਥੇ ਸੇਵਾ ਕਰਦੇ ਨੂੰ ਕਿੰਨਾ ਵਕਤ ਹੋ ਗਿਆ? ਤਕਰੀਬਨ 4 ਮਹੀਨੇ ਹੋ ਗਏ ਜੀ। 4 ਮਹੀਨੇ ਹੋ ਗਏ। ਸੋ ਆਪਾਂ ਕੱਲ ਵੀ ਮੁਲਾਕਾਤ ਕੀਤੀ ਸੀ ਤੇ ਪਿੰਡੋਂ ਨਿਕਲ ਆਏ ਆ। ਪਿੰਡੋਂ ਭਾਈ ਹਰਜੋਤ ਸਿੰਘ ਜੀ ਮੇਰੇ ਗੁਆਂਢੀ ਨਿਕਲੇ। ਤਕਰੀਬਨ ਆਪਾਂ 40 ਸਾਲ ਤੋਂ ਬਾਅਦ ਇਕੱਠੇ ਮਿਲੇ ਆ ਤੇ ਬੜੀ ਮੈਨੂੰ ਖੁਸ਼ੀ ਹੋਈ। ਇਹਨਾਂ ਦੇ ਮਦਰ ਜਿਹੜੇ ਸੀਗੇ ਬਹੁਤ ਸਤਵੰਤ ਕੌਰ, ਜਿਨ੍ਹਾਂ ਨੂੰ ਬਹੁਤ ਨੇੜੇ ਹੋ ਕੇ ਇਹਨਾਂ ਨੂੰ ਜਾਣਦਾ ਸੀ। ਤੇ ਇਹਨਾਂ ਦੇ ਘਰ ਵੀ ਮੈਂ ਤਕਰੀਬਨ ਜਾਂਦਾ ਰਿਹਾ। 20 ਸਾਲ ਤਕਰੀਬਨ ਉਹਨਾਂ ਪਿੰਡਾਂ 'ਚ ਮੈਂ ਡਿਊਟੀ ਕੀਤੀ ਆ। ਤੇ ਪਰਿਵਾਰ ਬਹੁਤ ਵਧੀਆ ਸੀ। ਮਦਰ ਇਹਨਾਂ ਦੀ ਬੜੀ ਮਿਹਨਤ ਸੀਗੀ। ਕਾਹਦੀ ਡਿਊਟੀ ਕਰਦੇ ਸੀ? ਮੈਂ ਬਿਜਲੀ ਬੋਰਡ ਦੇ ਵਿੱਚ ਐਜ਼ ਏ ਲਾਈਨਮੈਨ। ਉਹ ਤਕਰੀਬਨ 82 ਤੋਂ ਲਾ ਕੇ 2003 ਤੱਕ ਉਹਨਾਂ ਪਿੰਡਾਂ 'ਚ, ਇਹਨਾਂ ਦੇ ਪਿੰਡਾਂ 'ਚ ਡਿਊਟੀ ਦਿੱਤੀ। ਤੇ ਉਸ ਤੋਂ ਬਾਅਦ ਫਿਰ ਮੇਰੀ ਡਿਊਟੀ ਹੁਸ਼ਿਆਰਪੁਰ ਚੇਂਜ ਹੋ ਗਈ। ਤੇ ਫਿਰ ਤੁਸੀਂ ਇਸ ਵਾਲੇ ਪਾਸੇ ਨੂੰ, ਜਿਹੜੇ ਗ੍ਰੰਥੀ ਸਾਹਿਬਾਨ ਵਾਲੇ ਪਾਸੇ ਨੂੰ, ਇਹ ਬਾਰੇ ਕਿੱਦਾਂ ਆਏ ਲਾਈਨ? ਮੈਂ ਤਕਰੀਬਨ ਸ਼ੁਰੂ ਤੋਂ ਹੀ 1977 ਤੋਂ ਪੜ੍ਹਦਾ ਹੀ ਤਕਰੀਬਨ ਮੈਂ ਇਸ ਪਾਸੇ ਸੀਗਾ। ਤੇ ਝੁਕਾਅ ਸੀ। ਸੰਤ ਪਰਮਜੀਤ ਸਿੰਘ ਦਮਦਮੀ ਟਕਸਾਲ ਦੇ ਜਿਹੜੇ ਮਾਲਪੁਰ ਵਾਲੇ ਸੀ, ਉਹਨਾਂ ਨਾਲ ਮੇਰਾ ਬਹੁਤ ਪਿਆਰ ਸੀ। ਉਹਨਾਂ ਨੇ ਮੈਨੂੰ ਇਸ ਲਾਈਨ ਤੇ ਲਾਇਆ। ਉਹਨਾਂ ਕੋਲੋਂ ਅਸੀਂ ਕੀਰਤਨ ਸਿੱਖਦੇ ਰਹੇ, ਉਹਨਾਂ ਦੇ ਡੇਰੇ 'ਚ ਰਹਿ ਕੇ। ਤੇ ਬਾਕੀ ਇੱਕ ਆਪਣੇ ਦਮਦਮੀ ਟਕਸਾਲ ਦੇ ਭਾਈ ਰਾਗੀ ਸੋਹਣ ਸਿੰਘ ਜੀ, ਉਹਨਾਂ ਤੋਂ ਕੀਰਤਨ ਸਿੱਖਦੇ ਰਹੇ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਇਸ ਲਾਈਨ ਤੇ ਆਪਾਂ। ਇਸ ਤੋਂ ਪਹਿਲਾਂ ਹੋਰ ਕਿਹੜੇ ਗੁਰੂ ਘਰਾਂ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਤੁਸੀਂ ਡਿਊਟੀਆਂ ਨਿਭਾ ਕੇ ਆਏ? ਤਕਰੀਬਨ ਨਿਊਜ਼ੀਲੈਂਡ ਵੀ ਆਪਾਂ ਡਿਊਟੀ ਨਿਭਾਈ ਐਜ਼ ਏ ਗ੍ਰੰਥੀ ਸਿੰਘ ਤੇ ਨਾਲ ਰਾਗੀ ਸਿੰਘਾਂ ਦੀ। ਤੇ ਮੇਰੇ ਨਾਲ ਭਾਈ ਹਰਜਿੰਦਰ ਸਿੰਘ ਇਸਲਾਮਾਬਾਦ ਵਾਲੇ, ਹੁਸ਼ਿਆਰਪੁਰ ਵਾਲੇ, ਉਹ ਵੀ ਬਿਜਲੀ ਬੋਰਡ ਦੇ ਵਿੱਚ ਹੀ ਡਿਊਟੀ ਕਰਦੇ ਸੀ। ਤੇ ਸਤਿਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ। ਜਿਹੜਾ ਸਾਡਾ ਰਾਗੀ ਜੱਥਾ, ਇੰਟਰਨੈਸ਼ਨਲ ਰਾਗੀ ਜੱਥਾ ਸੀ, ਸਾਰੇ ਸਾਹਿਬਾਨ ਜਿਹੜੇ ਸੀ, ਅਫਸਰ ਸਾਹਿਬਾਨ ਬੜੇ ਮਿਹਰਬਾਨ ਸੀ। ਸਤਿਗੁਰੂ ਬੜੀ ਦੀ ਕਿਰਪਾ ਸੀ, ਜਿਨ੍ਹਾਂ ਨੇ ਅਸੀਂ ਬੜੇ ਸਮਾਗਮ ਧਾਰਮਿਕ ਸਟੇਜਾਂ 'ਤੇ ਬੜੀ ਖੂਬੀ ਨਾਲ ਨਿਭਾਏ। ਸਤਿਗੁਰੂ ਸਾਹਿਬ ਜੀ ਦਾ ਬੜਾ ਧੰਨਵਾਦ, ਕਿਰਪਾ ਸਤਿਗੁਰੂ ਜੀ। ਹਰਜੋਤ ਸਿੰਘ ਜੀ, ਜਦੋਂ ਤੁਹਾਨੂੰ ਇਦਾਂ ਪਿੰਡੂ ਮਿਲਦੇ ਆ, ਜਦੋਂ ਤੁਹਾਡੇ ਮਾਤਾ ਜੀ ਨੂੰ ਜਾਣਨ ਵਾਲੇ ਤੁਹਾਡੇ ਉਹਨਾਂ ਦੇ ਮਿਲਦੇ ਆ, ਫਿਰ ਕਿੱਦਾਂ ਮਹਿਸੂਸ? ਬਹੁਤ ਹੈਰਾਨੀ ਹੋਈ ਕਿਉਂਕਿ ਭਾਈ ਸਾਹਿਬ ਨੇ ਪੁੱਛਿਆ ਵੀ ਤੁਹਾਡਾ ਡਿਸਟ੍ਰਿਕਟ ਕਿਹੜਾ ਆ। ਮੈਂ ਕਿਹਾ ਹੁਸ਼ਿਆਰਪੁਰ। ਤੇ ਫਿਰ ਕਹਿੰਦੇ ਪਿੰਡ ਕਿਹੜਾ। ਮੈਂ ਪਿੰਡ ਦਾ ਨਾਂ ਦੱਸਿਆ ਤੇ ਪਹਿਲੇ ਸੱਟੇ ਨਹੀਂ ਗਿਆ ਵੀ ਤੁਸੀਂ ਭੈਣ ਜੀ ਸਤਵੰਤ ਕੌਰ ਦੇ ਬੇਟੇ ਆ। ਸੋ ਬੜੀ ਹੈਰਾਨੀ ਹੋਈ ਹੈ ਨਾ, ਕਿਉਂਕਿ ਮੇਰੇ ਮਾਤਾ ਜੀ 40 ਸਾਲ ਟੀਚਰ ਰਹੇ ਆ ਉੱਥੇ ਜੀ। ਇਦਾਂ ਲੱਗਦਾ ਤੁਸੀਂ ਹੋਰ ਵੀ ਪਿੰਡਾਂ ਦੇ ਆਲੇ ਦੁਆਲੇ ਮਿਲਾ ਰਹੇ ਸੀ। ਇਦਾਂ ਲੱਗ ਰਿਹਾ ਸੀ ਵੀ ਤੁਸੀਂ ਆਪਣਾ ਇਲਾਕਾ ਸਾਰਾ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਇਕੱਠਾ ਕਰਦੇ ਆ। ਤਕਰੀਬਨ ਮੈਨੂੰ ਇੱਕ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਪੁੱਛਦਾ ਏਰੀਆ ਕੋਈ ਡਿਸਟ੍ਰਿਕਟ ਹੁਸ਼ਿਆਰਪੁਰ, ਫਿਰ ਮੈਂ ਆਪਣੇ ਪਿੰਡਾਂ ਨੇ ਪੁੱਛਦਾ, ਫਿਰ ਮੈਨੂੰ ਬੜੀ ਖੁਸ਼ੀ ਹੁੰਦੀ ਆ। ਤੇ ਵੀ ਆਪਾਂ ਪਿੰਡੂ ਲੋਕ ਇਕੱਠੇ ਹੋ ਕੇ ਆਪਾਂ ਗੱਲਾਂ ਵੀ ਕਰਦੇ ਹਾਂ। ਤੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਬੜੇ ਲੰਗਰ ਵਾਲੇ ਮਿਲੇ, ਉਹਨਾਂ ਨੂੰ ਵੀ ਮਿਲਾਇਆ, ਭਾਈ ਸਾਹਿਬ ਨੂੰ, ਹਰਜੋਤ ਉਹਨਾਂ ਨੂੰ। ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਪਿੰਡੂ ਲੋਕ ਇਕੱਠੇ ਹੁੰਦੇ ਹਾਂ। ਹਾਂਜੀ। ਸੋ ਇੱਥੇ ਗੁਰਦੁਆਰਾ ਸਾਹਿਬ ਦੇ ਬਾਰੇ ਤੁਸੀਂ ਦੱਸੋ। ਹੁਣ ਕੁਛ ਮਹੀਨਿਆਂ ਤੋਂ ਤੁਸੀਂ ਡਿਊਟੀਆਂ ਕਰ ਰਹੇ ਆ, ਸੰਗਤ ਦਾ ਉਤਸ਼ਾਹ ਕਿੱਦਾਂ ਰਹਿੰਦਾ? ਸੰਗਤ ਦਾ ਉਤਸ਼ਾਹ ਵਧੀਆ ਹੈ। ਐਤਵਾਰ ਨੂੰ ਦੀਵਾਨ ਸਜਦੇ ਆ ਤੇ ਵਧੀਆ ਪ੍ਰੋਗਰਾਮ, ਕਮੇਟੀ ਵਧੀਆ, ਸਾਰਾ ਸਮਾਗਮ ਵਧੀਆ ਚੱਲ ਰਿਹਾ। ਹੋਰ ਕੋਈ ਭਾਈ ਸਾਹਿਬ ਆਲਮੋਸਟ ਹਾਲੀਵੁੱਡ ਦੇ ਵਾਲੇ ਏਰੀਏ 'ਚ ਹੀ ਆ ਗੁਰਦੁਆਰਾ ਸਾਹਿਬ। ਬਹੁਤ ਸਾਰੀਆਂ ਸੰਗਤਾਂ ਵੱਖ-ਵੱਖ ਏਰੀਏ ਤੋਂ ਹਾਲੀਵੁੱਡ ਵੀ ਦੇਖਣ ਆਉਂਦੀਆਂ, ਜਾਂ ਬਹੁਤ ਵਾਰ ਨਵੇਂ ਸਟੂਡੈਂਟਸ ਆਉਂਦੇ ਆ। ਗੁਰਦੁਆਰਾ ਸਾਹਿਬ ਲੰਗਰ ਚੱਲਦੇ ਰਹਿੰਦੇ ਆ, ਜੇ ਕੋਈ ਆਵੇ ਤੇ ਵਿਜ਼ਿਟ ਕਰ। ਹਾਂਜੀ, ਇਹ ਲੰਗਰ ਦੀ ਤਾਂ ਵੀ ਸ਼ੁਰੂ ਸਵੇਰੇ ਤਕਰੀਬਨ 8:30 ਤੋਂ 9 ਵਜੇ ਤੋਂ ਇੱਥੇ ਲੰਗਰ ਚੱਲ ਪੈਂਦੇ। ਤੇ ਤਕਰੀਬਨ ਸਾਰਾ ਦਿਨ ਲੰਗਰ ਸ਼ਾਮ ਤੱਕ 8:30 ਵਜੇ ਅਸੀਂ ਸਮਾਪਤੀ ਕਰਦੇ ਹਾਂ। ਕਾਫੀ ਸਟੂਡੈਂਟ ਵੀ ਆਉਂਦੇ ਆ ਤੇ ਮੁੰਡੇ ਵੀ ਇੱਥੇ ਰਹਿੰਦੇ ਆ ਤੇ ਸੰਗਤ ਵੀ ਆਉਂਦੀ ਆ ਬਾਹਰੋਂ। ਤੇ ਪਿਕਨਿਕ ਤੌਰ ਤੇ ਆਣ ਕੇ ਵੀ ਗੁਰੂ ਸਾਹਿਬ ਜਿੱਥੇ ਆਣ ਕੇ ਮੱਥਾ ਟੇਕਦੇ ਆ, ਤਾਂ ਉਹਨਾਂ ਨੂੰ ਲੰਗਰ ਦੀ ਆਪਾਂ ਸੇਵਾ ਕਰਦੇ ਹਾਂ। ਸੋ ਲੰਕਰਸ਼ਮ ਦਾ ਐਗਜ਼ਿਟ ਆ I-5 ਦੇ ਉੱਤੇ, ਉਹਦੇ ਤੇ ਤੁਸੀਂ ਆ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰ ਸਕਦੇ ਆ। ਜਦੋਂ ਵੀ ਚਲੋ LA ਨੂੰ ਤੁਸੀਂ ਆਉਂਦੇ ਆ, ਯੂਨੀਵਰਸਲ ਆ ਇੱਥੇ, ਹਾਲੀਵੁੱਡ ਆ ਇੱਥੇ, ਬੰਦੇ ਹਾਲੀਵੁੱਡ ਸਾਈਨ, ਹੋਰ ਕਈ ਕੁਝ ਦੇਖਣ ਆਉਂਦੇ ਆ। ਤੇ ਵਿੱਚੋਂ ਕੁਝ ਸਮਾਂ ਕੱਢ ਕੇ ਆਇਆ ਕਰੋ। ਜਿਹੜੇ ਗੁਰੂ ਘਰ ਦੇ ਸੇਵਾਦਾਰ ਹੁੰਦੇ ਆ, ਇੱਦਾਂ ਵਜ਼ੀਰ ਨੇ, ਜਿਹੜੇ ਬਾਕੀ ਨੇ, ਉਹਨਾਂ ਨੂੰ ਵੀ ਚੰਗਾ ਲੱਗਦਾ ਵੀ ਦੂਰੋਂ ਨੇੜਿਓਂ ਜਿਹੜੇ ਆਉਂਦੇ ਆ ਤੇ ਆ ਕੇ ਫਿਰ ਮਿਲ ਕੇ ਜਾਂਦੇ ਆ। ਸ਼ਰਮ ਵੀ ਮਿਲਦੀ ਆ, ਸਾਹ ਵੀ ਮਿਲ ਜਾਂਦਾ ਆ। ਬੰਦਾ ਕਈ ਵਾਰੀ ਬਾਹਰ ਦਾ ਖਾ ਕੇ ਵੀ ਅੱਕ ਜਾਂਦਾ ਹੈ। ਸੋ
ਆਪਣਾ ਫਿਰ ਗੁਰੂ ਕਾ ਲੰਗਰ ਜਿਹੜਾ ਉਹਦੇ ਵਿੱਚ ਤੁਸੀਂ ਛਕ ਸਕਦੇ ਆ। ਨਾਲੇ ਇਹ ਆ ਵੀ ਰਾਜਕਨਵੀਰ ਸਿੰਘ ਆਪਾਂ ਦੇਖਿਆ ਵੀ ਬੜੇ ਪਿਆਰ ਦੇ ਨਾਲ ਬੜਾ ਸਤਿਕਾਰ ਕਰਦੇ ਸੰਗਤਾਂ ਦਾ। ਜਿਸ ਟਾਈਮ ਅਸੀਂ ਆਏ ਆਪਾਂ ਕਾਫੀ ਲੇਟ ਸੀ ਵੈਸੇ, ਦਵਾ ਸੱਟ ਚਾਹ ਬਣਾਈ ਇਹਨਾਂ ਨੇ, ਹਨਾ। ਸਪੈਸ਼ਲ ਗੋੜ ਵਾਲੀ। ਹਾਂਜੀ, ਸੋ ਸਾਰਿਆਂ ਨੂੰ ਬੇਨਤੀ ਆ ਜਦੋਂ ਇੱਧਰ ਆਓ ਜਰੂਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਕੇ ਜਾਓ ਤੇ ਭਾਈ ਸਾਹਿਬ ਦੇ ਵੀ ਮਿਲ ਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।